ਰਜੀਮ ਚੇਂਜ ਨਹੀਂ ਹੋਏਗਾ। ਇੰਡੀਆ ਦਾ ਹਸ਼ਰ ਉਹ ਹੋਏਗਾ ਜਿਹੜਾ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਦਾ ਹੋਇਆ। ਇੱਕ ਗੱਲ ਸਰਟਨ ਹੈ ਵੀ ਜਿਸ ਅੰਦਾਜ਼ ਦੇ ਵਿੱਚ ਭਾਰਤ ਇਸ ਵੇਲੇ ਐਕਸਪੋਜ਼ ਹੋਇਆ, ਜਿਵੇਂ ਨਾਰਥ ਈਸਟ ਇਹਨਾਂ ਦੇ ਹੱਥਾਂ 'ਚੋਂ ਨਿਕਲਿਆ ਹੋਇਆ, ਸਾਊਥ ਦੀਆਂ ਸਟੇਟਾਂ ਆਲਰੇਡੀ ਆਪਣੀ ਇਕਨੋਮਿਕਲ ਜ਼ੋਨ ਬਣਾਉਣ ਦੀ ਗੱਲ ਸੋਚਦੀਆਂ ਨੇ, ਖਾਲਿਸਤਾਨ ਦੀ ਮੂਵਮੈਂਟ ਉਸ ਨੂੰ ਪਜ਼ੀਰਾਈ ਮਿਲੀ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ। ਇਹ ਜਿਹੜੀ ਚੇਂਜ ਚੱਲ ਰਹੀ ਹੈ, ਰਜੀਮ ਚੇਂਜ ਨਹੀਂ ਹੋਏਗਾ, ਮੁਲਕ ਟੁੱਟੇਗਾ। ਬਾਕੀ ਸਾਰੇ ਫੈਕਟਰ ਉੱਥੇ ਵਿਦਮਾਨ ਨੇ, ਅਨਐਮਪਲੋਇਮੈਂਟ ਹੈ, ਕਰਪਸ਼ਨ ਹੈ, ਮੀਡੀਆ ਦਾ ਗਲਾ ਘੁੱਟਿਆ ਹੋਇਆ ਹੈ, ਵਨ ਮੈਨ ਰੂਲ ਹੈ, ਕੁਆਟਰੀ ਉਹਨਾਂ ਦੀ, ਜਿਸ ਅੰਦਾਜ਼ 'ਚ ਉਹਨਾਂ ਨੇ ਆ ਵਾਈਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੈਂਡਲ ਕੀਤੀ ਹੈ, 15 ਜਿਹੜੇ ਉਮੀਦਵਾਰ ਸੀ ਪਾਰਟੀਆਂ ਦੇ ਜਿਹੜੇ MP ਉਹਨਾਂ ਨੂੰ ਦੌੜਾਤਾ। ਸੋ ਮਤਲਬ ਇਹੀ ਕੁਛ ਉਹ ਨੇਪਾਲ ਵਾਲੇ ਇਹੀ ਕੁਛ ਸ਼ੇਖ ਹਸੀਨਾ ਕਰਦੀ ਸੀ। ਇਸ ਸਭ ਦੇ ਬਾਵਜੂਦ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਜੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲੋਕ ਸੜਕਾਂ ਤੇ ਉਤਰ ਆਏ ਕਿ ਜੀ ਬਦਲੋ ਨਾ। ਉੱਥੇ ਤੱਕ ਕਿੰਨਾ ਕੁਝ 43 ਲੱਖ ਲੋਕ ਕੋਵਿਡ-19 ਨਾਲ ਮਰ ਗਏ। ਕਿਸੇ ਨੇ ਉਸ ਦੇ ਲਈ ਉਹਨਾਂ ਨੂੰ 43 ਲੱਖ, ਦੁਨੀਆ ਦੇ ਕਈ ਮੁਲਕਾਂ ਦੀ ਆਬਾਦੀ ਨਹੀਂ ਹੈ ਇੰਨੀ, ਉੱਥੇ ਉਹ ਨਹੀਂ ਹੈ। ਇਹ ਸਿਰਫ ਜਿਹੜਾ ਆਰਟੀਫਿਸ਼ੀਅਲ ਯੂਨੀਅਨ ਇੰਡੀਆ ਹੈ, ਇਹਦੇ ਟੁਕੜੇ ਹੋਣਗੇ। ਇਹ ਜਿਹੜੀ ਸਾਰੀ ਪ੍ਰੋਸੈਸ ਗੁਆਂਢ ਚੱਲ ਰਹੀ ਹੈ, ਇਹ ਇਸ ਫਰੈਗਮੈਂਟੇਸ਼ਨ ਨੂੰ ਜਿਹੜੀ ਹੈ ਉਹ ਹੇਸਨ ਕਰੇਗੀ, ਉਸ ਦੇ ਵਿੱਚ ਤੇਜ਼ੀ ਲਿਆਏਗੀ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕਿ ਪਹਿਲਾਂ ਸ਼੍ਰੀਲੰਕਾ ਵਿੱਚ ਰਾਜ ਪਲਟਾ ਹੋਇਆ, ਫਿਰ ਬੰਗਲਾ ਵਿੱਚ, ਦੇਸ਼ ਵਿੱਚ, ਔਰ ਫਿਰ ਹੁਣ ਨੇਪਾਲ ਵਿੱਚ, ਕੀ ਅਗਲਾ ਮੁਲਕ ਜਿਹੜਾ ਭਾਰਤ ਹੋਏਗਾ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰਾ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਹ ਗੱਲ ਖੁਸ਼ੀ ਦੇ ਨਾਲ ਜਿਹੜਾ ਉਹ ਸਾਂਝੀ ਕਰ ਰਹੇ ਹਾਂ। ਹੁਣੇ ਸਾਨੂੰ ਜਾਣਕਾਰੀ ਮਿਲੀ ਹੈ ਅਤੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਬਿੱਲ ਡਾਕਟਰ ਜਸਮੀਤ ਬੈਂਸ ਔਰ ਉਹਨਾਂ ਦੇ ਫੈਲੋ ਸੈਨੇਟਰਸ ਨੇ ਲਿਆਂਦਾ ਸੀ, ਜਿਹੜਾ 2 ਕਮੇਟੀਆਂ 'ਚੋਂ, ਐਪਰੋਪ੍ਰੀਏਸ਼ਨ ਕਮੇਟੀ 'ਚੋਂ ਵੀ ਪਿਛਲੇ ਦਿਨਾਂ 'ਚ ਪਾਸ ਹੋ ਗਿਆ ਸੀ। ਹੁਣ ਉਸ ਨੂੰ ਹਾਊਸ ਔਰ ਸੈਨੇਟ ਦੇ ਫੁੱਲ ਹਾਊਸ ਨੇ ਵੀ ਜਿਹੜਾ ਉਹ ਪਾਸ ਕਰ ਦਿੱਤਾ ਔਰ ਉਹ ਗਵਰਨਰ ਦੀ ਟੇਬਲ ਤੇ ਪਹੁੰਚ ਗਿਆ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਕਾਸਟ ਰਿਲੇਟਡ ਕਾਸਟ ਡਿਸਕ੍ਰਿਮੀਨੇਸ਼ਨ ਬਿੱਲ ਸੀ, ਉਹ ਵੀ ਹਾਊਸ ਔਰ ਸੈਨੇਟ ਦੋਨਾਂ 'ਚੋਂ ਪਾਸ ਹੋ ਕੇ ਗਵਰਨਰ ਕੋਲ ਪਹੁੰਚਿਆ ਸੀ। ਲੇਕਿਨ ਹਿੰਦੂ ਤਵੀ ਤਾਕਤਾਂ ਨੇ, ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹੜੀ ਬਿਲਕੁਲ ਫੰਡਡ ਹੈ ਇੰਡੀਅਨ ਗੌਰਮੈਂਟ ਵੱਲੋਂ, ਔਰ ਬੜੇ ਫਿਰਕੂ ਜ਼ਹਿਰੀਲੇ ਕਿਸਮ ਦੇ ਹਿੰਦੂ ਤਵੀ ਨੇ, ਜਿਨ੍ਹਾਂ ਨੇ ਹੁਣ ਵੀ ਇਸ ਬਿੱਲ ਦੇ ਵਿਰੋਧ ਦੇ ਲਈ ਵੱਡੀ ਗਿਣਤੀ ਦੇ ਵਿੱਚ ਉੱਥੇ ਭੀੜ ਇਕੱਠੀ ਕਰਕੇ ਲਿਜਾ ਕੇ ਕਿਹਾ ਕਿ ਜੀ ਇਹ ਤਾਂ ਹਿੰਦੂਆਂ ਦਾ ਨੂੰ ਟਾਰਗੇਟ ਕਰਨਾ ਹੈ, ਇਹ ਤਾਂ ਹਿੰਸਾ ਵਧਾਏਗਾ ਔਰ ਹਿੰਦੂ ਫੋਬੀਆ ਹੋ ਜਾਏਗਾ ਔਰ ਫਲਾਣਾ। ਉਹਨਾਂ ਨੇ ਕਾਸਟ ਸਿਸਟਮ ਬਿੱਲ ਨੂੰ ਵੀਟੋ ਕਰਵਾ ਦਿੱਤਾ ਸੀ ਗਵਰਨਰ ਤੋਂ। ਔਰ ਜਿਹੜਾ ਹੁਣ ਵੀ ਸਾਡਾ ਖਦਸ਼ਾ ਹੈ, ਔਰ ਇਹਦੇ ਲਈ ਇਹੀ ਹੁੰਦਾ ਹੈ ਕਿ ਵੀ ਅਲਟੀਮੇਟਲੀ, ਕਿਉਂਕਿ ਜਿਹੜਾ ਗਵਰਨਰ ਹੈ ਕੈਲੀਫੋਰਨੀਆ ਦਾ ਡੈਮੋਕਰੈਟ ਹੈ, ਜ਼ਾਹਰ ਹੈ ਵੀ ਆਉਣ ਵਾਲੇ ਪੀਰੀਅਡ 'ਚ ਉਹ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਵੀ ਸਮਝਦਾ, ਔਰ ਪੋਸੀਬਲ ਹੈ ਕਿ ਡੈਮੋਕਰੈਟਾਂ ਵੱਲੋਂ ਪ੍ਰਾਇਮਰੀ ਦੇ ਵਿੱਚ ਉਹ ਪ੍ਰੈਜ਼ੀਡੈਂਟ ਲਈ ਰਨ ਕਰੇ। ਔਰ ਪੈਸਾ ਚਾਹੀਦਾ ਹੁੰਦਾ ਹੈ। ਹਿੰਦੂ ਤਵੀਆਂ ਨੇ ਪਹਿਲਾਂ ਹਰ ਬਲਾਕ 'ਤੇ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਐਂਡ ਇਵੈਂਚੁਅਲੀ ਮਨੀ ਮੇਕਸ ਦਾ ਮੇਅਰ ਗੋ, ਇੱਥੋਂ ਦੇ ਸਿਸਟਮ 'ਚ ਵੀ ਪੈਸਾ ਜਿਹੜਾ ਹੈ ਉਹ ਆਪਣਾ ਅਸਰ ਦਿਖਾਉਂਦਾ ਹੈ। ਸੋ ਅਸੀਂ ਇਹ ਜ਼ਰੂਰ ਕੈਲੀਫੋਰਨੀਆ ਦੇ ਘੱਟੋ ਘੱਟ ਜਿਹੜੇ ਧਨਾੜ ਸਿੱਖ ਨੇ, ਐਕਟਿਵਿਸਟ ਨੇ, ਉਹਨਾਂ ਸਾਰਿਆਂ ਨੂੰ ਖਬਰਦਾਰ ਵੀ ਕਰਨਾ ਚਾਹੁੰਦੇ ਕਿ ਭਾਈ ਗਵਰਨਰ ਦੇ ਉੱਤੇ ਜਿਹੜਾ ਪਹਿਲਾਂ ਹੀ ਜ਼ਰੂਰੀ ਨਹੀਂ ਹੈ, ਇੱਕ ਤਾਂ ਪੈਸਾ ਹੈ, ਦੂਜਾ ਪਾਸਾ ਹੈ ਕਿ ਵੀ ਤੁਸੀਂ ਉਹਨਾਂ ਨੂੰ ਈਮੇਲਾਂ ਲਿਖਦੇ ਹੋ, ਉਹਨਾਂ ਨੂੰ ਜਿਹੜਾ ਅਪੀਲ ਕਰਦੇ ਹੋ ਕਿ ਭਾਈ ਇਹ ਜਿਹੜਾ ਅਸੀਂ ਅਮਰੀਕਨ ਸਿਟੀਜ਼ਨ ਹੈ, ਸਾਡੀ ਸੁਰੱਖਿਆ ਜ਼ਰੂਰੀ ਹੈ ਔਰ ਇਹ ਬਿੱਲ ਕੋਈ ਕਿਸੇ ਨੂੰ ਟਾਰਗੇਟ ਨਹੀਂ ਕਰਦਾ, ਰਾਦਰ ਇਹ ਸਿਰਫ ਕੁਝ ਫੰਡਿੰਗ ਹੈ ਜਿਹੜੀ ਕਿ ਲਾਅ ਐਨਫੋਰਸਮੈਂਟ ਏਜੰਸੀਆਂ ਨੂੰ, ਜਿੱਥੇ ਉਹਨਾਂ ਨੇ ਪੜਤਾਲ ਕਰਨੀ ਹੈ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਕੀ ਹੁੰਦੀ ਹੈ, ਇਹਦੇ 'ਤੇ ਹੀ ਬੇਸਡ ਹੈ। ਸੋ ਅਸੀਂ ਡਾਕਟਰ ਜਗਮੀਤ ਬੈਂਸ ਔਰ ਉਹਨਾਂ ਦੀ ਸਮੁੱਚੀ ਟੀਮ ਔਰ ਸਾਰੀਆਂ ਹੀ ਪੰਥਕ ਧਿਰਾਂ ਜਿਨ੍ਹਾਂ ਨੇ ਪੂਰੀ ਫੋਰਸਫੁਲੀ ਇਸ ਬਿੱਲ ਨੂੰ ਅੱਗੇ ਲਿਆਂਦਾ ਹੈ, ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਆ ਇਸ ਸਕਸੈਸ ਦੇ ਉੱਤੇ। ਨੇਪਾਲ ਦੀ ਤਬਦੀਲੀ ਜਿਹੜੀ ਸਡਨਲੀ 32 ਘੰਟੇ ਦੇ ਵਿੱਚ ਹੇਠਲੀ ਉੱਤੇ ਆ ਗਈ, ਉਸ ਤੋਂ ਬਾਅਦ ਜਿੰਨੀਆਂ ਵੀ ਕਾਲਾਂ ਮੈਨੂੰ ਆਈਆਂ, ਜਿਹੜੇ ਜ਼ਾਹਰ ਹੈ ਕਿ ਉਹੀ ਗੁਫ਼ਤਗੂ ਕਰਦੇ ਨੇ ਜਿਹੜੇ ਵੈਲ ਨੋਨ ਇਹ ਸਾਰੇ ਸਿਨੇਰੀਓ ਨੂੰ ਸਮਝਦੇ ਨੇ, ਪੰਥਕ ਵਿਚਾਰਧਾਰਾ ਵਾਲੇ ਨੇ,
ਔਰ ਉਹਨਾਂ ਨੇ ਇਹ ਕਿਹਾ, ਇੱਕ ਸਾਡੇ ਨੌਜਵਾਨ ਹੈ ਜਿਹੜਾ ਬੜਾ ਫੁੱਲ ਆਫ ਐਨਰਜੀ ਵੀ ਹੈ ਔਰ ਸਾਰੇ ਪਾਸੇ ਉਸ ਦਾ ਜਿਹੜਾ ਪ੍ਰਭਾਵ ਵੀ ਹੁੰਦਾ ਹੈ, ਉਹ ਪੜ੍ਹਦਾ ਹੈ ਔਰ ਅੱਗੋਂ ਥਾਟ ਵੀ ਦਿੰਦਾ ਹੈ, ਉਸ ਨੂੰ ਅੱਗੇ ਵੀ ਤੋਰਦਾ ਹੈ। ਉਹਨੇ ਕਿਹਾ ਜੀ ਕਿ ਵੀ ਪਹਿਲਾਂ ਇਹ ਸ੍ਰੀਲੰਕਾ 'ਚ ਹੋਇਆ, ਫਿਰ ਬੰਗਲਾਦੇਸ਼ 'ਚ ਹੋਇਆ, ਹੁਣ ਨੇਪਾਲ, ਨੈਕਸਟ ਇੰਡੀਆ ਹੈ। ਤੇ ਮੈਂ ਕਿਹਾ ਜੀ ਨਹੀਂ, ਇੰਡੀਆ ਨਹੀਂ ਹੋਏਗਾ। ਔਰ ਉਹ ਇੱਕਦਮ ਚੁੱਪ ਕਰ ਗਿਆ, ਕਹਿਣ ਲੱਗੇ ਜੀ ਉਹੀ ਤਾਂ ਅੰਡਰਲਾਈਂਗ ਰੀਜ਼ਨ ਨੇ ਜਿਹੜੇ ਇਹਨਾਂ 'ਚ, ਜਿਹੜੇ ਬੰਗਲਾਦੇਸ਼ ਸੀ, ਅਨਇੰਪਲੋਇਮੈਂਟ ਹੈ, ਕਰਪਸ਼ਨ ਹੈ ਸਿਸਟਮ ਦੇ ਵਿੱਚ, ਜਿਹੜੇ ਉਸ ਆਜ਼ਾਦੀ ਦਾ ਫਰੂਟ ਹੈ ਉਹ ਕਾਮਨ ਬੰਦੇ ਤੱਕ ਨਹੀਂ ਪਹੁੰਚਦਾ। ਵੱਡੇ ਜਿਹੜੇ ਨੇ ਉਹਨਾਂ ਦੇ ਨਿਆਣੇ ਬਾਹਰ ਪੜ੍ਹਦੇ ਨੇ ਔਰ ਪੂਰੇ ਐਸ਼ੀ, ਜਿਵੇਂ ਨੇਪਾਲ ਦੇ ਵਿੱਚ ਵੀ ਉਹੀ ਮਾਡਲ ਸੋਸ਼ਲ ਮੀਡੀਆ ਤੇ ਚੱਲ ਰਿਹਾ ਸੀ ਕਿ ਫਲਾਣੇ ਦਾ ਮੁੰਡਾ ਕਿੱਥੇ ਹੈ, ਫਲਾਣੇ ਕੋਲ ਕਿਹੜੀ ਕਾਰ ਹੈ, ਕਿਹੜੀ ਗੱਡੀ ਹੈ, ਤੇ ਆਮ ਲੋਕ ਦੂਜੇ 'ਚ ਨੇ। ਮੈਂ ਕਿਹਾ ਨਹੀਂ, ਹਿੰਦੁਸਤਾਨ ਦੀ ਜਿਹੜੀ ਜ਼ਮੀਨ ਹੈ ਉਸ ਬਾਰੇ ਮੈਂ ਉਹਨੂੰ, ਯੰਗ ਮੈਨ ਨੂੰ ਕਿਹਾ, ਮੈਂ ਕਿਹਾ ਵੀ ਅਲਾਮਾ ਇਕਬਾਲ ਦੀ ਨਜ਼ਮ ਹੈ ਨਾਨਕ, ਬਾਂਗੇ ਦਰਾ ਦੇ ਵਿੱਚ ਉਹਨਾਂ ਨੇ ਲਿਖੀ ਹੈ ਔਰ ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਨੇ ਟ੍ਰਿਬਿਊਟ ਦਿੱਤੀ, ਜਿਹੜਾ ਅਕਸਰ ਅਸੀਂ ਜ਼ਿਕਰ ਕਰਦੇ ਹਾਂ, ਜਿਹਦੇ 'ਚ ਉਹਨਾਂ ਨੇ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਾਬ ਸੇ। ਉਹ ਮਰਦੇ ਕਾਮਿਲ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਨੇ। ਪਰ ਮੈਂ ਕਿਹਾ ਵੀ ਗੱਲ ਅਸੀਂ ਉਸ ਨਜ਼ਮ 'ਚੋਂ ਜਿਹੜੀ ਇਸ ਡਿਸਕਸ਼ਨ ਲਈ ਰੈਲੇਵੈਂਟ ਆ ਉਹ ਇਹ ਹੈ ਕਿ ਉਸ ਤੋਂ ਪਹਿਲਾਂ ਉਹਨਾਂ ਨੇ ਬੁੱਧ ਦਾ ਜ਼ਿਕਰ ਕੀਤਾ, ਅਲਾਮਾ ਇਕਬਾਲ, ਮਹਾਤਮਾ ਬੁੱਧ, ਜਿਹੜੇ ਲਗਭਗ 2500 ਸਾਲ ਪਹਿਲਾਂ ਹੋਏ, ਯਾਨੀ ਗੁਰੂ ਨਾਨਕ ਪਾਤਸ਼ਾਹ ਤੋਂ 2000 ਸਾਲ ਪਹਿਲਾਂ, ਹੁਣ ਤੋਂ 2500 ਸਾਲ ਪਹਿਲਾਂ। ਔਰ ਮੈਂ ਕਿਹਾ ਉਹਦੇ ਉੱਤੇ ਗੱਲ ਕਰਦੇ ਆ, ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਕਿ ਤੁਮਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ ਨਾ ਕੀ, ਕਦਰ ਜਾਨੀ ਨਾ ਆਪਣੇ ਗੌਹਰ ਯਕਦਾਨਾ ਕੀ, ਕਿ ਤੁਸੀਂ ਗੌਤਮ ਦੇ ਮੈਸੇਜ ਦੀ ਪਰਵਾਹ ਨਹੀਂ ਕੀਤੀ, ਜਿਹੜਾ ਇੱਕ ਹੀਰਾ ਸੀ, ਯਕਦਾਨਾ, ਯੂਨੀਕਲੀ ਵਾਈਜ਼ ਪਰਸਨ ਸੀ, ਉਹਦੀ ਤੁਸੀਂ ਕਦਰ ਨਹੀਂ ਪਾਈ। ਔਰ ਫਿਰ ਉਹਨਾਂ ਨੇ ਐਲੈਬੋਰੇਟ ਕੀਤਾ ਕਿ ਵੀ ਕਿਉਂ ਆਸ਼ਕਾਰ ਉਸਨੇ किया जो ज़िंदगी का राज था, हिंद को लेकिन ख्याली फ़लसफ़ा पे नाज था, शमाए हक़ से जो मुनव्वर हो ये वो महफिल न थी, बारिश रहमत हुई लेकिन ज़िमी काबिल न थी। मैं क्या भी ये शेयर एक्सप्लेन करता भी ये धरती के उत्ते रेवोल्यूशन नहीं आते, तब्दीली नहीं होंगी, क्योंकि अलामा इकबाल कहते हैं भी जिहड़ी गल बुद्ध ने कही वो सीक्रेट ऑफ लाइफ सी, आश्कार उसने किया जो ज़िंदगी का राज था, हिंद को लेकिन ख्याली फ़लसफ़ा पे नाज था। भी ये गपौड़ बनाने वाले और गपौड़ा च जीन वाले, ख्याली पुलाव दे विच रजन वाले लोग सी, और यही कारण सी कि बई बारिश तो हुई रहमत दी, थॉट आया, लेकिन ज़मीन काबिल ना थी। जे ज़मीन दे विच ही रेत है और वो पानी जिन्ना मर्जी मीह पई जाए उन्हें पानी ने निकल जाना है, उत्थे तुसी फर्टिलिटी, उपजाऊ ज़मीन, जरखेज़ ज़मीन कित्थों लभोगे? बिल्कुल। वो चुप कर गए। पर मैं क्या हुण मैं ये कहना चाहुंदा कि भी उस तो बाद बुद्ध नूं तां रोल दिता, पर मैं क्या भी एक रेवोल्यूशन आया उस धरती दे उत्ते 2.5 सदियां, क्योंकि इन्नी खुश्क फलसफे कोई मुल्क दुनिया दे हिस्ट्री च देखिया भी 2000 साल जुत्तियां खांदा रहा, असीं तां 1000 साल दी गुलामी ये इस्लाम नाल जोड़ के कहंदे ने। गुलामी तो जे अलैगजेंडर तो तुसी देखो बुद्ध के पीरीयड तो बाद वो बाहरले ही आके करते रहे ने, 2000 साल जिहड़े जुत्तियां खांदे रहे और जिन्हां दे कोल दिलीश्वरो ईश्वरो कह के उन्हां दी पूजा करन लग जांदे सी, उस धरती दे खमीर नूं बदलना सौखा नहीं सी। वो गुरु नानक पातशाह ने थॉट दिता, 10 जामिया दे विच 2.5 सदियां च उन्हां ने वो इंसान उस धरती दे उत्ते घड़िया जिहड़ा रूह वालों रब नाल जुड़िया है, अकाल पुरख नाल, उहदी अकल बुद्ध सो दीपक ज्यों जिया रहे, उहदा जिहड़ा इंटलैक्ट शाइनिंग लाइक द कैंडल लाइट, सरीरक तौर पर तंदरुस्त, उहदे कोल अपनी तहजीब, अपनियां इंस्टीट्यूशनस, संगत पंगत, अपना ग्रंथ, अपना तख्त, अपना उस सारे चों निकल के एक अड जिहड़ा है, और फिर गातरे किरपान उन्होंने प्रोटैक्ट करने, किरपान देने 2.5 सदियां लगदियां ने। बेशक जंगा 6वें पातशाह ने लड़ियां, सिखां ने भी हथियारबंद होकर लड़ियां, लेकिन परमानेंट वजूद का हिस्सा बनाना कि इनू सेफ गार्ड करना।
ਮੈਂ ਕਿਹਾ ਵੀ ਇਹੀ ਇੱਕ ਸਿੱਖ ਥਾਟ, ਸਿੱਖ ਰੈਵੋਲੂਸ਼ਨ ਹੈ ਜਿਹਨੇ ਫਿਰ ਹੇਠਲੀ ਉੱਤੇ ਲਿਆਂਦੀ। ਬਿਲਕੁਲ। ਲੇਕਿਨ ਤੁਸੀਂ ਬ੍ਰਾਹਮਣਵਾਦ ਦੇ ਖੁਸ਼ਕ ਫਲਸਫੇ ਦਾ, ਉਹਨਾਂ ਦੀਆਂ ਕਨਾਈਵਿੰਗਸ, ਕੰਸਪੀਰੇਸੀਜ਼, ਉਹਨਾਂ ਦਾ ਕਨਵੋਲੂਟਡ ਮਾਈਂਡ, ਉਸ ਸਾਰੇ ਦਾ ਇਹਨੂੰ ਕ੍ਰਿਸ਼ਮਾ ਕਹੋ, ਇਸ ਨੂੰ ਜਿਹੜਾ ਉਹ ਕੋਡ ਕਹੋ, ਦੇਖੋ ਕਿ ਵੀ ਉਹਨਾਂ ਨੇ ਸਿੱਖ ਰੈਵੋਲੂਸ਼ਨ ਨੂੰ ਵੀ ਕਿਵੇਂ ਐਨ ਪੀਕ ਦੇ ਉੱਤੇ, ਅਸੀਂ 100 ਸਾਲ ਦੀ ਸਟਰਗਲ ਤੋਂ ਬਾਅਦ ਜਾਂਦੇ ਤੇ ਕਿਵੇਂ ਉਹ ਡੋਗਰਿਆਂ ਤੇ ਮਿਸਰਾਂ ਦੇ ਰੂਪ 'ਚ ਡੀਥਰੋਨ ਵੀ ਕਰਦੇ ਨੇ ਸਾਡੀ ਪੋਲੀਟੀਕਲ ਪਾਵਰ ਨੂੰ। ਔਰ 175 ਸਾਲ ਤੋਂ ਜ਼ਿਆਦਾ ਹੋ ਗਏ ਨੇ ਜਦੋਂ ਅਸੀਂ ਉਸ ਪੀਰੀਅਡ ਨੂੰ ਦੇਖਦੇ ਹਾਂ ਕਿ ਸਾਨੂੰ ਵੀ ਉਹਨਾਂ ਨੇ ਕਿਵੇਂ ਜਕੜ ਲਿਆ ਗੁਲਾਮੀ ਦੇ ਸੰਗਲਾਂ 'ਚ। ਔਰ ਸਾਡਾ ਇੱਕ ਵੱਡਾ ਹਿੱਸਾ ਜਿਹੜਾ ਉਹ ਅੱਜ ਵੀ ਜਿਹੜਾ ਉਸ ਕਿਸਮ ਦੀ ਗੁਲਾਮੀ ਦੇ ਵਿੱਚ ਜਿਹੜਾ ਉਸ ਨੂੰ ਸਟਾਕਹੋਮ ਸਿੰਡਰੋਮ ਵਾਂਗ ਇੰਜੋਏ ਕਰ ਰਿਹਾ। ਉਹ ਨੌਜਵਾਨ ਥੋੜਾ ਜਿਹਾ ਉਦਾਸ ਜਿਹਾ ਹੋਇਆ, ਉਹਨਾਂ ਨੇ ਕਿਹਾ ਜੀ ਫਿਰ ਕੋਈ ਤਬਦੀਲੀ ਨਹੀਂ ਹੋਣੀ। ਮੈਂ ਕਿਹਾ ਨਹੀਂ, ਹੁਣ ਅਸਲੀ ਆਨਸਰ ਹੈ ਕਿ ਰਜੀਮ ਚੇਂਜ ਨਹੀਂ ਹੋਏਗਾ, ਇੰਡੀਆ ਦਾ ਹਸ਼ਰ ਉਹ ਹੋਏਗਾ ਜਿਹੜਾ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਦਾ ਹੋਇਆ। ਕਿਉਂਕਿ ਇੰਡੀਆ ਕਦੇ ਵੀ, ਜਦੋਂ ਬੁੱਧ ਦਾ ਜਨਮ ਹੋਇਆ, ਜਿਸ ਬੁੱਧ ਤੋਂ ਅਸੀਂ ਗੱਲ ਸ਼ੁਰੂ ਕੀਤੀ, 570 ਰਿਆਸਤਾਂ ਸੀ ਇੰਡੀਆ ਦੇ ਵਿੱਚ ਜਿਹੜੀਆਂ ਸੋਵਰਨ ਸੀ ਆਪਣੇ ਆਪ ਦੇ ਵਿੱਚ। ਕਦੇ ਵੀ ਇਹ ਜਿਓਗ੍ਰਾਫੀਕਲ ਐਂਟੀਟੀ ਦੇ ਤੌਰ ਦੇ ਉੱਤੇ ਭਾਰਤ ਦੀ ਕਦੇ ਹੋਂਦ, ਇਹ ਤੇ ਅੰਗਰੇਜ਼ਾਂ ਨੇ ਐਡਮਿਨਿਸਟ੍ਰੇਟਿਵ ਯੂਨਿਟ ਬਣਾਇਆ। ਸੋ ਮੈਂ ਕਿਹਾ ਕਿ ਜਿਹੜੇ ਵੱਡਾ ਇਹ ਸਾਰਾ ਇਹਨਾਂ ਦਾ ਦਾਇਰਾ ਕਾਰ ਹੈ, ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਯੂਗੋਸਲਾਵੀਆ ਦੇ 7 ਜਾਂ 8, ਉਹਦੇ ਚੋਂ ਵੀ ਕੋਸੋਵੋ 8ਵਾਂ ਨਿਕਲਿਆ। ਔਰ ਇਹਨਾਂ ਦੇ 12 ਹੋਣਗੇ, 15 ਹੋਣਗੇ, 10 ਹੋਣਗੇ, ਇਹਦੇ ਤੇ ਡਿਬੇਟ ਹੋ ਸਕਦੀ ਹੈ। ਪਰ ਇੱਕ ਗੱਲ ਸਰਟਨ ਹੈ ਵੀ ਜਿਸ ਅੰਦਾਜ਼ ਦੇ ਵਿੱਚ ਭਾਰਤ ਇਸ ਵੇਲੇ ਐਕਸਪੋਜ਼ ਹੋਇਆ, ਜਿਵੇਂ ਨਾਰਥ ਈਸਟ ਇਹਨਾਂ ਦੇ ਹੱਥਾਂ 'ਚੋਂ ਨਿਕਲਿਆ ਹੋਇਆ, ਸਾਊਥ ਦੀਆਂ ਸਟੇਟਾਂ ਆਲਰੇਡੀ ਆਪਣੀ ਇਕਨੋਮਿਕਲ ਜ਼ੋਨ ਬਣਾਉਣ ਦੀ ਗੱਲ ਸੋਚਦੀਆਂ ਨੇ, ਖਾਲਿਸਤਾਨ ਦੀ ਮੂਵਮੈਂਟ ਉਸ ਨੂੰ ਪਜ਼ੀਰਾਈ ਮਿਲੀ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ, ਕਸ਼ਮੀਰ ਦਾ ਮੁੱਦਾ 4 ਰੋਜ਼ਾ ਭਾਰਤ ਪਾਕ ਟਕਰਾਅ ਦੇ ਦੌਰਾਨ ਇਹ ਉਹਨਾਂ ਦਾ ਮਾਰਕੋ ਰੂਬੀਓ ਕਹਿੰਦਾ ਕਿ ਇੱਕ ਨਿਊਟਰਲ ਥਾਂ ਦੇ ਉੱਤੇ ਗੱਲਬਾਤ ਹੋਏਗੀ। ਔਰ ਕਿਸੇ ਵੇਲੇ ਵੀ ਕਸ਼ਮੀਰ ਦੇ ਇਸ਼ੂ ਨੂੰ ਪ੍ਰੈਜ਼ੀਡੈਂਟ ਟਰੰਪ ਭਾਰਤ ਦੇ ਨਾਲ ਜਿਹੜਾ ਗੱਲਬਾਤ ਦੇ ਲਈ ਖਾਲਿਸਤਾਨ ਦਾ ਇਸ਼ੂ ਆਲਰੇਡੀ ਜਿਹੜਾ ਉਹ ਹੈ। ਸੋ ਮੈਂ ਕਿਹਾ ਕਿ ਵੀ ਇਹ ਜਿਹੜੀ ਚੇਂਜ ਚੱਲ ਰਹੀ ਹੈ, ਰਜੀਮ ਚੇਂਜ ਨਹੀਂ ਹੋਏਗਾ, ਮੁਲਕ ਟੁੱਟੇਗਾ ਔਰ ਉਹੀ ਉਹਦਾ ਸੋਲੂਸ਼ਨ ਵੀ ਹੋਏਗਾ। ਇਹਦੇ ਚੋਂ 12-15 ਯੂਨਿਟ ਨਿਕਲਣਗੇ। ਸੋ ਅਸੀਂ ਸਮਝਦੇ ਹਾਂ ਕਿ ਵੀ ਬਾਕੀ ਸਾਰੇ ਫੈਕਟਰ ਉੱਥੇ ਵਿਦਮਾਨ ਨੇ, ਅਨਐਮਪਲੋਇਮੈਂਟ ਹੈ, ਕਰਪਸ਼ਨ ਹੈ, ਮੀਡੀਆ ਦਾ ਗਲਾ ਘੁੱਟਿਆ ਹੋਇਆ ਹੈ, 1 ਮੈਨ ਰੂਲ ਹੈ, ਕੁਆਟਰੀ ਉਹਨਾਂ ਦੀ, ਜਿਸ ਅੰਦਾਜ਼ 'ਚ ਉਹਨਾਂ ਨੇ ਆ ਵਾਈਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੈਂਡਲ ਕੀਤੀ ਹੈ, 15 ਜਿਹੜੇ ਉਮੀਦਵਾਰ ਸੀ ਪਾਰਟੀਆਂ ਦੇ ਜਿਹੜੇ MP, ਉਹਨਾਂ ਨੂੰ ਦੌੜਾਤਾ ਕਰਪਸ਼ਨ ਦੇ ਦੇਖ ਕੇ। ਬਾਦਲ ਵੀ, ਹਰਸਿਮਰਤ ਕੌਰ ਬਾਦਲ ਨੇ ਵੀ ਕਿਹਾ ਜੀ ਅਸੀਂ ਬਾਈਕਾਟ ਕਰ, ਉਹਨਾਂ ਦੀ ਮਦਦ BJP ਦੀ, ਬੀਜੂ ਪਾਰਟੀ ਤੋਂ ਵੀ ਇਵੇਂ ਹੀ ਕਰਾਇਆ, ਤੇਲਗੂ ਦੇਸ਼ਮ ਤੋਂ ਵੀ ਇਵੇਂ ਹੀ ਕਰਾਇਆ। 15 ਵੋਟਾਂ ਨਲ ਐਂਡ ਵਾਈਡ ਕਰਤੀਆਂ ਜੀ, ਵੋਟ ਠੀਕ ਨਹੀਂ ਪਈ। ਸੋ ਮਤਲਬ ਇਹੀ ਕੁਛ ਉਹ ਨੇਪਾਲ ਵਾਲੇ ਇਹੀ ਕੁਛ ਸ਼ੇਖ ਹਸੀਨਾ ਕਰਦੀ ਸੀ। ਸੋ ਇਸ ਸਭ ਦੇ ਬਾਵਜੂਦ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਜੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲੋਕ ਸੜਕਾਂ 'ਤੇ ਉਤਰ ਆਏ ਕਿ ਜੀ ਬਦਲੋ ਨਾ। ਉੱਥੇ ਤੱਕ ਕਿੰਨਾ ਕੁਝ 43 ਲੱਖ ਲੋਕ ਕੋਵਿਡ-19 ਨਾਲ ਮਰ ਗਏ। ਕਿਸੇ ਨੇ ਉਸ ਦੇ ਲਈ ਉਹਨਾਂ ਨੂੰ 43 ਲੱਖ, ਦੁਨੀਆ ਦੇ ਕਈ ਮੁਲਕਾਂ ਦੀ ਆਬਾਦੀ ਨਹੀਂ ਹੈ ਇੰਨੀ, ਉੱਥੇ ਉਹ ਨਹੀਂ ਹੈ। ਇਹ ਸਿਰਫ ਜਿਹੜਾ ਆਰਟੀਫਿਸ਼ੀਅਲ ਯੂਨੀਅਨ ਇੰਡੀਆ ਹੈ, ਇਹਦੇ ਟੁਕੜੇ ਹੋਣਗੇ। ਔਰ ਇਹ ਜਿਹੜੀ ਸਾਰੀ ਪ੍ਰੋਸੈਸ ਗੁਆਂਢ 'ਚ ਚੱਲ ਰਹੀ ਹੈ, ਇਹ ਇਸ ਫਰੈਗਮੈਂਟੇਸ਼ਨ ਨੂੰ ਜਿਹੜੀ ਹੈ ਉਹ ਹੇਸਨ ਕਰੇਗੀ, ਉਸ ਦੇ ਵਿੱਚ ਤੇਜ਼ੀ ਲਿਆਏਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।